ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਇਜ਼ਰਾਈਲ ਤੇ ਗਜ਼ਾ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਜ਼ਰਾਈਲ ਵੱਲੋਂ ਗਜ਼ਾ ਵਿੱਚ ਬੇਗੁਨਾਹ ਫਲਸਤੀਨੀਆਂ ਦੇ ਕੀਤੇ ਜਾ ਰਹੇ ਕਤਲਾਂ ਵਿਚਕਾਰ ਜਿਹੜੇ ਫਲਸਤੀਨ ਮੁਲਕ ਦੀ ਆਜ਼ਾਦੀ ਦਾ ਮੁੱਦਾ ਜਿਹੜਾ ਹੈ ਫਿਰ ਗਰਮਾਇਆ ਹੋਇਆ ਹੈ ਔਰ ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰੋਨ ਨੇ ਕਿਹਾ ਹੈ ਕਿ ਉਹ ਫਲਸਤੀਨ ਨੂੰ ਇੱਕ ਮੁਲਕ ਵਜੋਂ ਮਾਨਤਾ ਦੇਣਗੇ। ਦੂਸਰੇ ਪਾਸੇ ਫਲਸਤੀਨ ਪੱਖੀ ਇੱਕ ਲਿਬਨਾਨੀ ਜੁਝਾਰੂ ਨੂੰ 40 ਸਾਲ ਬਾਅਦ ਫਰਾਂਸ ਦੀ ਜੇਲ੍ਹ 'ਚੋਂ ਰਿਹਾ ਕੀਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ 24 ਘੰਟੇ ਦੇ ਵਿੱਚ ਦੋ ਖਬਰਾਂ ਪ੍ਰਮੁੱਖ ਤੌਰ ਤੇ ਇਸ ਵੇਲੇ ਇੰਟਰਨੈਸ਼ਨਲ ਮੀਡੀਆ ਤੇ ਛਾਈਆਂ ਹੋਈਆਂ ਨੇ ਜੀ। ਉਹਨਾਂ 'ਚ ਇੱਕ ਤਾਂ ਇਜ਼ਰਾਈਲ ਦਾ ਲਗਾਤਾਰ ਗਜ਼ਾ ਦੇ ਵਿੱਚ ਕਤਲੇਆਮ ਔਰਤਾਂ, ਬੱਚਿਆਂ, ਬੇਗੁਨਾਹ ਬੰਦਿਆਂ ਦਾ, ਕਿਉਂਕਿ ਜਿਹੜੀ UN ਦੀ ਏਜੰਸੀ ਉੱਥੇ ਏਡ ਪਹੁੰਚਾਉਂਦੀ ਸੀ ਉਹਨੂੰ ਬੈਨ ਕਰਤਾ ਇਜ਼ਰਾਈਲ ਨੇ, ਕੱਢਤਾ ਉੱਥੋਂ। ਉਹਨਾਂ ਨੇ ਕਿਹਾ ਜੀ ਅਮਰੀਕਾ ਇਜ਼ਰਾਈਲ ਅਸੀਂ ਆਪ ਵੰਡਾਂਗੇ ਏਡ, ਔਰ ਜਿਹੜੇ ਲੋਕ ਉੱਥੇ ਖਲੋਤੇ ਹੁੰਦੇ ਨੇ ਉਹਨਾਂ ਦੇ ਉੱਤੇ ਉਹ ਫਾਇਰਿੰਗ ਕਰਕੇ ਬੱਚੇ ਹੋਣ, ਔਰਤਾਂ ਹੋਣ, ਉਹਨਾਂ ਨੂੰ ਮੌਤ ਦੇ ਘਾਟ ਉਤਾਰ ਰਹੇ ਨੇ। ਔਰ ਇਹ ਲਗਾਤਾਰਤਾ ਨਾਲ ਐਵਰੀ ਡੇ ਨੰਬਰ ਵੇਰੀ ਕਰਦਾ, ਅੱਜ 70 ਮਾਰਤੇ, ਅੱਜ 80 ਮਾਰ ਦਿੱਤੇ। ਇਹ ਪਾਰਟ ਆਪਣੇ ਤੌਰ ਤੇ ਚੱਲ ਰਿਹਾ ਔਰ ਇਸ ਨੂੰ ਲੈ ਕੇ ਜਿਹੜਾ ਉਹ ਕਾਫੀ ਜਿਵੇਂ 22-23 ਮੁਲਕਾਂ ਨੇ ਜਿਨ੍ਹਾਂ 'ਚ ਕੈਨੇਡਾ, ਆਸਟ੍ਰੇਲੀਆ, UK ਵੀ ਸ਼ਾਮਲ ਸੀ, ਇਜ਼ਰਾਈਲ ਨੂੰ ਕੰਡੈਮ ਵੀ ਕੀਤਾ ਔਰ ਇਹ ਆਵਾਜ਼ ਯੂਰਪ ਦੇ ਵਿੱਚ ਵੀ ਔਰ ਦੂਸਰੀਆਂ ਥਾਵਾਂ ਤੇ ਵੀ ਉੱਠ ਰਹੀ ਹੈ ਇਸ ਮੁੱਦੇ ਤੇ। ਲੇਕਿਨ ਇੱਕ ਵੱਡੀ ਡਿਵੈਲਪਮੈਂਟ ਜਿਹੜੀ ਹੋਈ ਉਹ ਸੀ ਕਿ ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰੋਨ ਨੇ ਐਲਾਨ ਕੀਤਾ ਕਿ ਅਸੀਂ ਜਿਹੜਾ ਹੈ ਉਹ ਫਲਸਤੀਨ ਨੂੰ ਐਜ਼ ਏ ਫ੍ਰੀ ਨੇਸ਼ਨ, ਜਿਹੜਾ ਐਜ਼ ਏ ਨੇਸ਼ਨ ਰੈਕਗਨਾਈਜ਼ ਕਰਦੇ ਔਰ ਅਸੀਂ ਇਸ ਸੰਬੰਧੀ UN ਜਨਰਲ ਅਸੈਂਬਲੀ ਦੇ ਵਿੱਚ ਵੀ ਕਰਾਰਦਾਦ ਜਾਂ ਪ੍ਰਪੋਜ਼ਲ ਲਿਆਵਾਂਗੇ। ਔਰ ਇਹ ਨਹੀਂ ਹੈ ਵੀ ਕੋਈ ਫਰਾਂਸ ਪਹਿਲਾ ਮੁਲਕ ਹੈ ਜਿਹਨੇ ਕਿਹਾ ਜੀ ਅਸੀਂ ਰੈਕਗਨਾਈਜ਼ ਕਰਦੇ ਹਾਂ। ਆਲਰੇਡੀ ਯੂਰਪ ਦੇ ਮੁਲਕਾਂ ਨੇ ਕੁਛ ਨੇ ਕੀਤਾ ਹੋਇਆ, ਪਰ ਫਰਾਂਸ ਇੱਕ ਨਿਊਕਲੀਅਰ ਪਾਵਰ, ਵੀਟੋ ਵੀਲਡਿੰਗ ਪਾਵਰ ਔਰ ਆਪਣੇ ਆਪ 'ਚ ਇਸ ਦੇ ਉੱਤੇ ਜਿਹੜਾ ਕਾਫੀ ਰਿਐਕਸ਼ਨ ਵੀ ਹੋਇਆ। ਇੱਕ ਪਾਸੇ ਹਾਲਾਂ ਇਹ ਇਵੇਂ ਹੀ ਹੈ ਜਿਵੇਂ ਕਿਸੇ ਨੇ ਕਿਹਾ ਜੀ ਜੇ ਅਸੀਂ ਇਹ ਡਿਕਲੇਅਰ ਕਰ ਦਈਏ ਫਰਾਂਸ ਬ੍ਰਿਟਨ ਦੀ ਕਾਲੋਨੀ ਹੈ ਤੇ ਕੀ ਉਹਦੀ ਮਾਨਤਾ, ਯਾਨੀ ਉਹਨੂੰ ਡਿਚ ਵੀ ਕਰਨਾ ਚਾਹੁੰਦੇ ਨੇ। ਪਰ ਇਹ ਜਿਹੜੀ ਮੇਨ ਏਜੰਸੀਆਂ ਦੀ ਖਬਰ ਹੈ, ਇੰਟਰਨੈਸ਼ਨਲ ਏਜੰਸੀਆਂ ਦੀ, ਫਰਾਂਸ ਵਿਲ ਰੈਕਗਨਾਈਜ਼ ਸਟੇਟ ਆਫ ਫਲਸਤੀਨ, ਮੈਕਰੋਨ ਨੇ ਕਿਹਾ। ਔਰ ਇਹ ਪਹਿਲੀ ਇੰਨੀ ਪਾਵਰਫੁਲ ਯੂਰਪੀਅਨ ਕੰਟਰੀ ਹੈ ਜਿਹਦੇ 'ਚ ਜਿਹਨੇ ਇਸ ਨੂੰ ਰੈਕਗਨਾਈਜ਼ ਕੀਤਾ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਸਤੰਬਰ ਦੇ ਵਿੱਚ ਇਸ ਫੈਸਲੇ ਨੂੰ, ਕਿਉਂਕਿ ਸਤੰਬਰ 'ਚ UN ਜਨਰਲ ਅਸੈਂਬਲੀ ਦਾ ਸੈਸ਼ਨ ਹੁੰਦਾ, ਉਹਦੇ 'ਚ ਅਸੀਂ ਲਿਆਵਾਂਗੇ। ਔਰ ਨਾਲ ਹੀ ਉਹਨਾਂ ਨੇ ਕਿਹਾ ਵੀ ਅਰਜੈਂਟ ਸਭ ਤੋਂ ਇਹ ਹੈ ਵੀ ਵਾਰ ਜਿਹੜੀ ਗਾਜ਼ਾ ਦੇ ਵਿੱਚ ਹੈ ਫੌਰਨ ਰੁਕਣੀ ਚਾਹੀਦੀ ਹੈ ਔਰ ਸਿਵਿਲੀਅਨ ਪਾਪੂਲੇਸ਼ਨ ਜਿਹਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਉਸ ਦੀ ਦਾ ਕਤਲੇਆਮ ਹਰ ਹਾਲਤ ਦੇ ਵਿੱਚ ਰੁਕਣਾ ਚਾਹੀਦਾ। ਔਰ ਇਹ ਉਹਨਾਂ ਨੇ ਇਹ ਕਿਹਾ ਮਿਸਟਰ ਮੈਕਰੋਨ ਨੇ ਕਿ ਵੀ ਇਹ ਹਿਸਟੋਰੀਕਲ ਮੂਮੈਂਟਸ ਅਸੀਂ ਜਵਾਬਦੇਹ ਹੋਵਾਂਗੇ ਹਿਸਟਰੀ ਨੂੰ ਜੇ ਮਿਡਲ ਈਸਟ 'ਚ ਅਸੀਂ ਪੀਸ ਐਸਟੈਬਲਿਸ਼ ਨਹੀਂ ਕਰ ਸਕੇ। ਔਰ ਇਸ ਹਾਲਾਤ 'ਚ ਹੀ ਮੈਂ ਇਹ ਫੈਸਲਾ ਲਿਆ ਕਿ ਫਰਾਂਸ ਸਟੇਟ ਆਫ ਫਲਸਤੀਨ ਨੂੰ ਰੈਕਗਨਾਈਜ਼ ਕਰਦੀ ਹੈ। ਇਹੀ ਇੱਕ ਤਰੀਕਾ ਜਿਹਦੇ ਥੱਲੇ ਉਸ ਖਿੱਤੇ ਦੇ ਵਿੱਚ ਅਮਨ ਹੋ ਸਕਦਾ। ਫਿਰ ਉਹਨਾਂ ਨੇ ਇਸ ਸੰਬੰਧੀ ਜਿਹੜਾ ਲੈਟਰ ਉਹਨਾਂ ਨੇ ਫਲਸਤੀਨ ਦੇ ਪ੍ਰੈਜ਼ੀਡੈਂਟ ਮੁਹੰਮਦ ਅਬਾਸ ਨੂੰ ਲਿਖਿਆ ਉਹ ਵੀ ਉਹਨਾਂ ਨੇ ਜਿਹੜਾ ਉਹ ਪਬਲਿਸ਼ ਕੀਤਾ। ਔਰ ਹਾਲਾਂਕਿ ਇਸ ਤੋਂ ਪਹਿਲਾਂ ਜਿਵੇਂ ਮੈਂ ਕਿਹਾ ਕਿ 140 ਮੁਲਕ ਜਿਹੜੇ ਨੇ ਉਹ ਆਲਰੇਡੀ ਫਲਸਤੀਨ ਨੂੰ ਮਾਨਤਾ ਦੇ ਚੁੱਕੇ ਨੇ ਐਜ਼ ਏ ਮੁਲਕ, ਜਿਨ੍ਹਾਂ ਦੇ ਵਿੱਚ ਲਗਭਗ 1 ਦਰਜਨ ਜਿਹੜੇ ਨੇ ਉਹ ਯੂਰਪ ਦੇ ਮੁਲਕ ਵੀ ਨੇ। ਔਰ ਉਹਦੇ 'ਚ ਹੁਣੇ ਫਰਾਂਸ ਵੱਲੋਂ ਇਹ ਮਾਨਤਾ ਦੇਣਾ ਆਪਣੇ ਆਪ 'ਚ ਬਹੁਤ ਅਹਿਮੀਅਤ ਰੱਖਦਾ ਹੈ, ਕਿਉਂਕਿ ਫਰਾਂਸ 'ਚ ਲਾਰਜੈਸਟ ਜੂਇਸ਼ ਪਾਪੂਲੇਸ਼ਨ ਵੀ ਹੈ ਤੇ ਲਾਰਜੈਸਟ ਮੁਸਲਿਮ ਪਾਪੂਲੇਸ਼ਨ ਵੀ ਹੈ ਵੈਸਟਰਨ ਯੂਰਪ ਦੇ ਵਿੱਚ। ਔਰ ਇਹ ਸਾਰੇ ਦੇ ਚੱਲਦਿਆਂ ਇਹ ਜਿਹੜੀ ਹੈ ਅਨਾਊਂਸਮੈਂਟ, ਇਹਨੇ ਅਮਰੀਕਾ ਨੇ ਇਸ ਨੂੰ ਕੰਡੈਮ ਕੀਤਾ। ਅਮਰੀਕਾ ਦੇ ਮਾਰਕੋ ਰੂਬੀਓ ਨੇ ਕਿਹਾ ਕਿ ਜੀ ਇਹ ਪਹਿਲਾਂ ਇਹ ਤਾਂ ਹਮਾਸ ਨੂੰ ਰੈਕਗਨਾਈਜ਼ ਕਰਨਾ ਹੈ ਜੋ ਉਹ ਅਜੇ ਤੱਕ ਹੌਸਟੇਜ ਨਹੀਂ ਛੱਡੇ, ਦੂਸਰਾ ਤੀਸਰਾ। ਔਰ ਇਸ ਵੇਲੇ ਉਹ ਕਿਉਂਕਿ ਇਸ ਵੇਲੇ ਜਿਹੜੀ ਮੋਮੈਂਟਮ ਹੈ ਲੋਕਾਂ ਦੇ ਵਿੱਚ ਇਹ ਬਣੀ ਹੋਈ ਹੈ ਕਿ ਇਹ ਸਾਰਾ ਜਿਹੜਾ ਹੈ ਇਹ ਰੁਕਣਾ ਚਾਹੀਦਾ, ਕਿਉਂਕਿ ਰੋਜ਼ਾਨਾ ਜੋ ਚੱਲ ਰਿਹਾ ਦੇਖ ਦੇਖ ਕੇ ਜਿਹੜਾ ਉਹ ਔਰ ਵੱਡੇ ਪ੍ਰੋਟੈਸਟ ਵੀ ਇਸ ਦੇ ਉੱਤੇ ਹੋਏ ਨੇ। ਔਰ US ਨੇ ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰੋਨ ਦੇ ਇਸ ਫੈਸਲੇ ਨੂੰ ਕੰਡੈਮ ਕੀਤਾ, ਜਦੋਂ ਕਿ ਸਪੇਨ ਨੇ ਫਰਾਂਸ ਨੂੰ ਵੈਲਕਮ ਕੀਤਾ ਕਿ ਵੀ ਉਹਨਾਂ ਨੇ ਇਸ ਨੂੰ ਰੈਕਗਨਾਈਜ਼ ਕੀਤਾ। ਔਰ ਨਾਲ ਦੀ ਨਾਲ ਜਿਹੜਾ ਉਹਨਾਂ ਨੇ ਜਿਵੇਂ ਮੈਂ ਕਿਹਾ ਵੀ ਆਲਰੇਡੀ
142 ਮੁਲਕ ਫਲਸਤੀਨ ਨੂੰ ਰੈਕਗਨਾਈਜ਼ ਕਰ ਚੁੱਕੇ ਨੇ ਔਰ ਉਹਨਾਂ ਨੇ ਕਿਹਾ ਕਿ ਫਰਾਂਸ ਦਾ ਬਣਨਾ ਜਿਹੜਾ ਹੈ ਇਸ ਮੁੱਦੇ ਦੇ ਉੱਤੇ ਉਹਨਾਂ ਦੀ ਲਾਈਨ ਉਹ ਬੜੀ ਮਜ਼ਬੂਤੀ ਨਾਲ ਫਲਸਤੀਨੀਆਂ ਨੂੰ ਬਲ ਦੇਗੀ। ਲੇਕਿਨ ਜਿਵੇਂ ਮੈਂ ਕਿਹਾ ਵੀ ਅਮਰੀਕਾ ਨੇ ਫੌਰਨ ਜਿਹੜਾ ਟਵੀਟ ਮਾਰਕੋ ਰੂਬੀਓ ਨੇ ਕੀਤਾ, ਉਹਨੇ ਕਿਹਾ ਕਿ ਵੀ ਅਸੀਂ ਸਟਰੋਂਗਲੀ ਰਿਜੈਕਟ ਕਰਦੇ ਹਾਂ ਇਹ ਫਲਸਤੀਨੀ ਸਟੇਟ ਨੂੰ ਮਾਨਤਾ ਦੇਣ ਵਾਲਾ ਫਰਾਂਸ ਦਾ ਫੈਸਲਾ। ਇਹ ਰੈਕਲੈਸ ਡਿਸੀਜਨ ਹੈ, ਇਹ ਸਿਰਫ ਹਮਾਸ ਦੇ ਪ੍ਰੋਪੇਗੈਂਡੇ ਨੂੰ ਸਟਰੈਂਥਨ ਕਰਦਾ ਹੈ ਔਰ ਇਹ 7 ਅਕਤੂਬਰ ਦੇ ਜਿਹੜੇ ਵਿਕਟਮ ਨੇ ਉਹਨਾਂ ਦੇ ਚਿਹਰੇ ਦੇ ਉੱਤੇ ਜਿਹੜਾ ਹੈ ਉਹਨਾਂ ਦੇ ਮੂੰਹ ਦੇ ਉੱਤੇ ਇੱਕ ਚਪੇੜ ਵੀ ਹੈ। ਹਾਲਾਂਕਿ ਸਪੇਨ ਨੇ, ਸਾਊਦੀ ਅਰੇਬੀਆ ਨੇ, ਜਾਰਡਨ ਨੇ, ਫਲਸਤੀਨ ਅਥਾਰਟੀ ਨੇ, ਇਹਨਾਂ ਸਾਰਿਆਂ ਨੇ ਫਰਾਂਸ ਨੂੰ ਵੈਲਕਮ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਇਹ ਗਜ਼ਾ ਵਾਰ ਰੁਕਣੀ ਚਾਹੀਦੀ ਹੈ। ਅਲਟੀਮੇਟਲੀ 2 ਸਟੇਟ ਸੋਲਿਊਸ਼ਨ ਇਹੀ ਉਸ ਦਾ ਵਾਇਬਲ ਹੱਲ ਹੈ। ਇਸ ਬਾਰੇ ਆਲਰੇਡੀ ਜਿਹੜਾ ਅਕੋਰਡ ਓਸਲੋ ਅਕੋਰਡ ਯਾਸਰ ਅਰਾਫਾਤ ਔਰ ਉਹਨਾਂ ਦੇ ਪ੍ਰਾਈਮ ਮਿਨਿਸਟਰ ਰੈਬਿਨ ਦੇ ਵਿਚਾਲੇ ਹੋਇਆ ਸੀ, ਉਹ ਵੀ ਇਹੀ ਸਪਿਰਿਟ ਸੀ। ਇਹਦੇ ਬਿਨਾਂ ਜਿਹੜਾ ਕੋਈ ਹੱਲ ਨਹੀਂ ਹੋਣਾ ਔਰ ਜਿਸ ਰੈਜ਼ਿਲੀਅੰਸ ਦੇ ਨਾਲ ਫਲਸਤੀਨ ਦੇ ਲੋਕ ਗਜ਼ਾ ਦੇ ਵਿੱਚ ਉਹ ਚਾਹੁੰਦੇ ਨੇ, ਉਹ ਤਾਂ ਮਾਰ ਇਸ ਲਈ ਰਹੇ ਨੇ ਕਿ ਲੋਕ ਭੱਜ ਭੁੱਜ ਜਾਣ ਉੱਥੇ ਲਿਆ ਕੇ ਫਿਰ ਤੁਸੀਂ ਉਹਨੂੰ ਗਜ਼ਾ ਨੂੰ ਖਾਲੀ ਕਰਕੇ ਰਿਜ਼ੋਰਟ ਬਣਾ ਲਓ ਜਾਂ ਆਪਣੇ ਲੋਕ ਵਸਾਓ। ਲੇਕਿਨ ਉਹ ਟੂ ਦਾ ਲਾਸਟ ਮੈਨ ਜਿਹੜਾ ਹੈ ਉਹ ਬੇਸ਼ੱਕ ਪੀਸਫੁਲੀ, ਉਹਨਾਂ ਦੇ ਕੋਲ ਉੱਥੋਂ ਕੋਈ ਹਥਿਆਰ ਨਹੀਂ ਨੇ ਕਿ ਵੀ ਉਹ ਕੋਈ ਵਾਪਸੀ ਫਾਇਰਿੰਗ ਕਰ ਰਹੇ ਨੇ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਪ੍ਰਾਪਤੀ ਹੈ। ਪਰ ਇਹਦੇ ਨਾਲ ਜਿਹੜੀ ਇੱਕ ਹੋਰ ਹਿਊਮਨ ਇੰਟਰਸਟ ਸਟੋਰੀ ਮੇਰੇ ਸਾਹਮਣੇ ਉਹ ਗੁਜ਼ਰੀ, ਉਹ ਵੀ ਅੱਜ ਹੀ ਹੈ ਕਿ ਫਰਾਂਸ ਦੀ ਜੇਲ੍ਹ ਦੇ ਵਿੱਚ 40 ਸਾਲ ਤੋਂ ਜਿਹੜਾ ਇੱਕ ਲੈਬਨਾਨੀ ਮੂਲ ਦਾ ਪ੍ਰੋ ਫਲਸਤੀਨ ਬੰਦਾ ਜਿਹਨੇ 1984 ਦੇ ਵਿੱਚ ਪੈਰਿਸ ਦੇ ਵਿੱਚ ਅਮਰੀਕਾ ਦੇ ਮਿਲਟਰੀ ਅਟੈਸ਼ੀ ਚਾਰਲਸ ਰਾਬਰਟ ਰੇ ਦਾ ਕਤਲ ਕੀਤਾ ਸੀ ਔਰ ਇਜ਼ਰਾਈਲੀ ਡਿਪਲੋਮੈਟ ਯਾਕੋਵ ਬਾਰਸਿਮਨਟੋਵ ਦਾ ਵੀ ਕਤਲ ਕੀਤਾ ਸੀ। 2 ਕਤਲਾਂ ਦੇ ਲਈ ਉਹ ਜ਼ਿੰਮੇਵਾਰ ਔਰ ਉਹਦਾ ਨਾਂ ਜਾਰਜ ਇਬਰਾਹਿਮ ਅਬਦੁੱਲਾ, ਉਹਦੀ 74 ਸਾਲ ਦੀ ਉਮਰ ਹੈ। ਸੋ 40 ਸਾਲ ਤੋਂ ਬਾਅਦ ਉਸ ਨੂੰ ਫਰਾਂਸ ਦੀ ਚੋਂ ਜਾਣ ਦਾ ਜਿਹੜਾ ਹੈ ਉਹ ਰਿਹਾਈ ਮਿਲੀ। ਹਾਲਾਂਕਿ ਰਿਹਾਈ 1999 'ਚ ਉਹਨਾਂ ਨੇ ਕਿਹਾ ਸੀ ਫਰਾਂਸ ਨੇ ਕਿ ਵੀ ਤੂੰ ਚਲੇ ਜਾ, ਪਰ ਉਦੋਂ ਅਮਰੀਕਾ ਨੇ ਵਿਰੋਧ ਕੀਤਾ ਸੀ ਕਿਉਂਕਿ ਅਮਰੀਕਾ ਦਾ ਡਿਫੈਂਸ ਅਟੈਸ਼ੀ ਵੀ ਔਰ ਇਜ਼ਰਾਈਲੀ ਡਿਪਲੋਮੈਟ ਵੀ ਮਾਰਿਆ ਗਿਆ ਸੀ। ਔਰ ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਵੀ ਜਦੋਂ ਅਸੀਂ ਆਪਣੇ ਜੁਝਾਰੂਆਂ ਦੀ ਗੱਲ ਕਰਦੇ ਹਾਂ, ਕੋਈ 30 ਸਾਲ, ਕੋਈ 32 ਸਾਲ, ਕੋਈ 35 ਸਾਲ, ਔਰ ਇਸੇ ਤਰ੍ਹਾਂ ਨੈਲਸਨ ਮੰਡੇਲਾ ਦੀ ਗੱਲ 27 ਸਾਲ ਦੀ ਹੁੰਦੀ ਹੈ। ਸੋ ਇਹ ਵੀ ਹਾਲਾਂਕਿ ਕੋਈ ਫਲਸਤੀਨੀ ਨਹੀਂ ਹੈ, ਲੈਬਨਾਨ ਦਾ ਹੈ ਔਰ ਬਜ਼ੁਰਗ ਆਦਮੀ ਹੁਣ 74 ਸਾਲ ਦਾ ਹੋ ਗਿਆ, ਪਰ ਉਹਨੇ ਜਿਹੜਾ ਇਹ ਰਿਹਾਈ ਕਰਨੀ ਫਰਾਂਸ ਦੀ, ਇਹ ਵੀ ਦੱਸਦੀ ਹੈ ਕਿ ਐਨ ਰਿਹਾਈ ਉਸ ਵੇਲੇ 'ਚ ਹੋ ਰਹੀ ਹੈ ਜਦੋਂ ਕਿ ਇੱਕ ਪਾਸੇ ਫਰਾਂਸ ਨੇ ਫਲਸਤੀਨ ਨੂੰ ਐਜ਼ ਏ ਸੈਪਰੇਟ ਮੁਲਕ ਰੈਕਗਨੀਸ਼ਨ ਦਿੱਤੀ ਹੈ ਔਰ ਇਹ ਸਾਰੇ ਦੇ ਚੱਲਦਿਆਂ ਜਦੋਂ ਹੁਣ ਇਹ 74 ਸਾਲ ਬਾਅਦ ਆਪਣੇ ਘਰ ਪਿੰਡ ਜਾਏਗਾ ਲਬਨਾਨ ਦੇ ਵਿੱਚ ਔਰ ਉਹ ਸਾਰੇ ਦੇ ਵਿੱਚ ਅਪੀਲ ਕੋਰਟ ਨੇ ਉਹਦੀ ਮੰਨ ਲਈ। ਉਹਨੇ ਕਿਹਾ ਕਿ ਵੀ ਇਹ ਜਿਹੜੀ ਇਹ ਪਾਸਟ ਹੈ ਜੋ ਵੀ ਉਹਨੇ ਕੀਤਾ ਫਲਸਤੀਨੀ ਸਟਰਗਲ ਨੂੰ ਰਿਪਰੈਜ਼ੈਂਟ ਕਰਦਾ ਹੈ ਔਰ ਫਰਾਂਸ ਦੇ ਵਿੱਚ ਵੈਸੇ ਕਿਸੇ ਨੂੰ ਵੀ ਕਦੇ 30 ਸਾਲ ਤੋਂ ਜ਼ਿਆਦਾ ਜੇਲ੍ਹ 'ਚ ਨਹੀਂ ਸੀ ਰੱਖਿਆ ਗਿਆ, ਪਰ ਇਹ ਕਿਉਂਕਿ ਅਮਰੀਕਨ ਡਿਫੈਂਸ ਅਟੈਸ਼ੀ ਔਰ ਇਜ਼ਰਾਈਲੀ ਡਿਪਲੋਮੈਟ ਨੂੰ ਮਾਰਨ ਲਈ ਜ਼ਿੰਮੇਵਾਰ ਸੀ, ਜਦੋਂ ਉਹਦੀ ਰਿਹਾਈ ਦਾ ਆਰਡਰ ਵੀ ਹੋਇਆ 1999 'ਚ ਅਮਰੀਕਾ ਨੇ ਉਸ ਨੂੰ ਰੁਕਵਾ ਦਿੱਤਾ ਸੀ। ਪਰ ਹੁਣ ਫਰਾਂਸ ਵੱਲੋਂ ਉਹਨੂੰ ਛੱਡਣਾ ਇਹ ਵੀ ਦੱਸਦਾ ਹੈ ਕਿ ਵੀ ਫਰਾਂਸ ਈਵਨ ਅਮਰੀਕਨ ਪ੍ਰੈਸ਼ਰ ਦੇ ਬਾਵਜੂਦ ਫਲਸਤੀਨ ਦੇ ਮੁੱਦੇ ਦੇ ਉੱਤੇ ਉਹਨੇ ਆਜ਼ਾਦਾਨਾ ਫੈਸਲਾ ਲਿਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।